ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਸਿਹਤ ਸੰਭਾਲ। ਵੀਰਵਾਰ ਦਾ ਅੱਜ ਦਾ ਇਹ ਪ੍ਰੋਗਰਾਮ 10 ਜੂਨ ਅੱਜ ਤਰੀਕ ਆ ਅਤੇ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜਗਵੀਰ ਜੀ ਜੁੜਦੇ ਨੇ। ਇਹ ਪ੍ਰੋਗਰਾਮ ਵੀਰਵਾਰ ਨੂੰ 3:30 ਤੋਂ 4 ਵਜੇ ਦੇ ਦਰਮਿਆਨ ਪੇਸ਼ ਕੀਤਾ ਜਾਂਦਾ ਕੈਲੀਫੋਰਨੀਆ ਟਾਈਮ ਦੇ ਮੁਤਾਬਕ, ਅਤੇ ਮੰਗਲਵਾਰ ਨੂੰ ਜਿਹੜਾ ਜੀ 4 ਤੋਂ 5:30 ਵਜੇ ਤੱਕ, ਜਿਸ ਦੇ ਵਿੱਚ ਤੁਹਾਡੀਆਂ ਕਾਲਸ ਜਿਹੜੀਆਂ ਉਹ ਲਈਆਂ ਜਾਂਦੀਆਂ। ਅੱਜ ਦੇ ਵੀਰਵਾਰ ਵਾਲੇ ਪ੍ਰੋਗਰਾਮ 'ਚ ਇਹ ਕਾਲਸ ਨਹੀਂ ਲਈਆਂ ਜਾਂਦੀਆਂ, ਅਤੇ ਐਤਵਾਰ ਨੂੰ ਇਹਨਾਂ ਦੋਨਾਂ ਹੀ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ ਸ਼ਾਮ ਨੂੰ 4 ਤੋਂ 6 ਵਜੇ ਦੇ ਦਰਮਿਆਨ ਕੈਲੀਫੋਰਨੀਆ ਟਾਈਮ ਮੁਤਾਬਕ ਪੇਸ਼ ਕੀਤਾ ਜਾਂਦਾ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕੀਤਾ ਹੈ, ਸਪਾਂਸਰ ਕੀਤਾ ਆ ਬੀਸਲਾ ਪਰਿਵਾਰ ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਢਾਲੀਵਾਲ ਬਲਵੰਤ ਮੰਗਟ ਓਹਾਇਓ, ਤੇਜਿੰਦਰ ਗਿੱਲ ਬੇਕਰਸਫੀਲਡ, ਸਤਨਾਮ ਸਿੰਘ ਕਮਲਜੀਤ ਕੌਰ ਬੈਂਸ, ਸੰਤ ਸਿੰਘ ਤੇ ਦੇਬਾਂ ਟਰਲੌਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਗੁਰਮੀਤ ਝੱਲੀ ਐਸਕਲੋਨ, ਪ੍ਰਿਤਪਾਲ ਸਿੰਘ ਗੁਰਮੇਲ ਕੌਰ ਬਾਠ, ਸੈਲਮਾ ਗੁਰਚਰਨ ਸਿੰਘ ਬੇਕਰਸਫੀਲਡ, ਮਹਿੰਦਰ ਸਿੰਘ ਚੌਹਾਨ ਮੈਂਟੀਕਾ, ਬਹਾਦਰ ਸਿੰਘ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਆਓ ਆਪਾਂ ਹੁਣ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜਗਵੀਰ ਸਿੰਘ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਵੀ, ਅਤੇ ਸਾਰਿਆਂ ਤੋਂ ਪਹਿਲਾਂ ਅੱਜ ਗੱਲ ਕਰਦੇ ਹਾਂ ਅਲਸਰ ਕਹਿੰਦੇ ਸੀਗੇ ਹੈਗਾ ਪੇਟ 'ਚ, ਉਹਦੇ ਵਿੱਚੋਂ ਤੁਸੀਂ ਕੇਲੇ ਦਾ ਯੂਜ਼ ਕਰੋ ਜ਼ਿਆਦਾ, ਚਾਹੇ ਦਹੀਂ ਮੈਂ ਪਾ ਕੇ ਖਾ ਲਓ ਕੇਲਾ ਤਾਂ ਵੀ ਠੀਕ ਰਹੂਗਾ ਤੁਹਾਨੂੰ। ਨਹੀਂ ਕੱਚੇ ਕੇਲੇ ਦੀ ਸਬਜ਼ੀ ਬਣਾ ਕੇ ਖਾ ਸਕਦੇ ਹੈਗੇ। ਮਿਰਚਾਂ ਥੋੜ੍ਹੀਆਂ ਘੱਟ ਕਰ ਦਿਓ, ਗਰਮ ਮਸਾਲੇ, ਜਾਂ ਫਿਰ ਦੁੱਧ ਮਾ ਘੁੱਟ ਕੇ ਕੇਲਾ ਉਹ ਪੀ ਸਕਦੇ ਹੈਗੇ, ਜਿਸ ਤਰ੍ਹਾਂ ਥੋੜ੍ਹਾ ਜੀ ਕਰਦਾ। ਕੇਲੇ ਦਾ ਯੂਜ਼ ਕਰੋ, ਠੀਕ ਰਹਿੰਦਾ ਇਹਦੇ ਵਿੱਚੋਂ। ਫਿਰ ਤੁਸੀਂ ਔਲਿਆਂ ਦਾ ਰਸ ਲੈ ਕੇ 5-6 ਚਮਚੇ ਉਹਦੇ ਵਿੱਚੋਂ ਸ਼ਹਿਦ ਮਿਲਾ ਕੇ ਉਹ ਤੁਸੀਂ ਪੀ ਸਕਦੇ ਹੈਗੇ। ਪਾਣੀ ਪਾ ਲਓ ਵਿੱਚ ਉਹ ਲੈ ਸਕਦੇ ਹੈਗੇ। ਅਨਾਰਾਂ ਦਾ ਜੂਸ ਤੁਸੀਂ ਯੂਜ਼ ਕਰ ਸਕਦੇ ਹੈਗੇ। ਰੋਟੀ ਖਾਣੇ ਦੇ ਬਾਅਦ 2 ਸੰਤਰੇ ਜਾਂ 1 ਸੰਤਰਾ ਰੋਜ਼ ਖਾ ਲਓ ਜੀ, ਉਹਦੇ ਨਾਲ ਠੀਕ ਹੋ ਜਾਊਗਾ। ਜਾਂ ਫਿਰ ਤੁਸੀਂ ਆਪਣੇ ਪਾਨ ਜਿਹੜੇ ਹੁੰਦੇ ਪਾਨ, ਉਹਦੇ ਪੱਤਿਆਂ ਦਾ ਰਸ ਕੱਢ ਕੇ ਅੱਧਾ ਕੁ ਚਮਚਾ ਭਾਵੇਂ ਕੱਢ ਕੇ, ਜਾਂ ਨਹੀਂ ਤਾਂ ਪਾਨ ਦਾ ਪੱਤਾ ਲੈ ਕੇ ਅਸੀਂ ਚੱਬ ਕੇ ਖਾ ਲਓ, ਉਹਦਾ ਕਿਹੜਾ ਕੋਈ ਹੈਗਾ, ਰਸਾ ਵੀ ਆਪੇ ਚਲੇ ਜਾਊਗਾ ਵਿੱਚ। ਜਾਂ ਫਿਰ ਉਹਦੇ ਵਿੱਚੋਂ ਤੁਸੀਂ ਥੋੜ੍ਹੀ ਜਿਹੀ ਸੁੰਡ ਅਤੇ ਔਲੇ ਦਾ ਚੂਰਨ ਅਤੇ ਜੀਰਾ ਅਤੇ ਮਿਸ਼ਰੀ, ਇਹ ਸਾਰੀਆਂ ਨੂੰ ਬਰਾਬਰ ਚੀਜ਼ਾਂ ਲੈ ਕੇ ਉਹਦੀ ਫੱਕੀ ਜੀ ਬਣਾ ਲਓ। ਆਪਣੇ 1 ਚਮਚਾ ਸਵੇਰੇ ਸ਼ਾਮ ਉਹ ਖਾ ਲਿਆ ਆਪਣੇ। ਔਲਾ, ਸੁੰਡ ਅਤੇ ਜੀਰਾ, ਮਿਸ਼ਰੀ, ਇਹ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ 2 ਜਿਹੜੀ ਛੋਟੀਆਂ ਹਰੜਾਂ ਹੁੰਦੀਆਂ ਉਹ ਲੈ ਲਓ, ਅਤੇ 4-5 ਮਨੱਕੇ ਲੈ ਲਓ, ਉਹਨਾਂ ਦੀ ਕੁੱਟ ਕੇ ਉਹਨਾਂ ਨੂੰ ਚਟਨੀ ਜੀ ਬਣਾ ਕੇ ਉਹ ਖਾ ਲਿਆ ਕਰੋ। ਫਿਰ ਇਹਦੇ ਵਿੱਚੋਂ 7 ਇਸਬਗੋਲ ਉਹ ਚੰਗਾ ਰਹੂਗਾ ਤੁਹਾਨੂੰ। ਦਹੀਂ ਦੇ ਵਿੱਚੋਂ ਹੀ ਪਾ ਕੇ ਖਾ ਲਓ, ਭਾਵੇਂ ਦੁੱਧ ਮਾ ਪਾ ਕੇ ਖਾ ਲਓ, ਜੂਸ ਮਾ ਪਾ ਕੇ ਖਾ ਲਓ, ਜਿਸ ਤਰ੍ਹਾਂ ਥੋੜ੍ਹਾ ਜੀ ਕਰਦਾ 2 ਚਮਚੇ ਉਹ ਖਾ ਲਿਆ ਕਰੋ। ਜਿਹੜੇ ਹਾਈ ਬਲੱਡ ਪ੍ਰੈਸ਼ਰ ਵਾਸਤੇ ਕਹਿੰਦੇ ਸੀਗੇ, ਉਹ ਤਾਂ ਉਹਨੇ ਤੁਸੀਂ ਲੈ ਸਕਦੇ ਹੈਗੇ ਤਰਬੂਜ, ਇਹਦੇ ਵਿੱਚੋਂ ਚੰਗੇ ਰਹਿੰਦੇ ਜੀ। ਤਰਬੂਜ ਤੁਸੀਂ ਖਾਓ, ਲੀਚੀਆਂ ਖਾਓ, ਫਿਰ ਗਾਜਰਾਂ ਦਾ ਮੁਰੱਬਾ ਤੁਸੀਂ ਖਾਓ ਬਲੱਡ ਪ੍ਰੈਸ਼ਰ ਨੂੰ ਘਟਾਉਣ ਦਾ। ਫਿਰ ਆਪਣੇ ਮੇਥੀ ਦੇ ਵਿੱਚੋਂ ਚੰਗੀ ਰਹਿੰਦੀ ਹੈਗੀ, ਚਾਹੇ ਹਰੀ ਮੇਥੀ ਖਾ ਲਓ, ਚਾਹੇ ਸੁੱਕੀ ਮੇਥੀ ਆਪਣੇ ਭਿਓ ਕੇ ਰਾਤ ਨੂੰ, ਉਹ ਤੁਸੀਂ ਖਾ ਸਕਦੇ ਹੈਗੇ। ਥੋੜ੍ਹੀ ਜਿਹੀ ਦਾਲਚੀਨੀ 1 ਚੁਟਕੀ ਅਤੇ 1 ਥੋੜ੍ਹਾ ਸ਼ਹਿਦ ਮਿਕਸ ਕਰਕੇ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ ਇਹਦੇ ਵਿੱਚੋਂ। ਅਤੇ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਸੇਬ ਦੇ ਜੂਸ ਨੂੰ, ਐਪਲ ਦੇ ਜੂਸ ਦੇ ਵਿੱਚੋਂ ਤੁਸੀਂ ਆਪਣੇ ਘਰ ਕੱਢ ਲਓ ਅਤੇ ਨਿੰਬੂ ਨੂੰ ਨਿਚੋੜ ਕੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਵਧੀਆ ਚੀਜ਼ ਹੈਗੀ। ਜੇ ਨਹੀਂ ਜੂਸ ਰਹੇਗਾ ਤਾਂ ਭਾਵੇਂ ਤੁਸੀਂ ਐਪਲ ਨੂੰ ਕੱਦੂਕਸ ਕਰਕੇ ਕੱਪੜੇ ਨਾਲ ਪਾ ਕੇ ਨਿਚੋੜ ਲਓ ਤਾਂ ਵੀ ਠੀਕ ਹੈ। ਅਨਾਰ ਦਾ ਜੂਸ, ਉਹਦੇ ਵਿੱਚੋਂ ਅਦਰਕ ਦਾ ਜੂਸ ਥੋੜ੍ਹਾ ਜਿਹਾ ਪਾ ਕੇ ਚਮਚਾ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਲਸਣ ਦੀ ਚਟਨੀ ਬਣਾ ਕੇ ਖਾ ਸਕਦੇ ਹੈਗੇ। ਅਨਾਰ ਦਾ ਰਸ ਅਤੇ ਔਲੇ ਦਾ ਰਸ ਮਿਲਾ ਕੇ ਇਹ ਪੀ ਸਕਦੇ ਹੈਗੇ। ਇਹ ਸਾਰਾ ਬਾਹਲਾ ਹੀ ਟੂ ਮੱਚ ਹੋ ਗਿਆ, ਬਲੱਡ ਪ੍ਰੈਸ਼ਰ ਦਿਲ ਬਚਾਉਣ ਹੁੰਦਾ ਤਾਂ ਤੁਸੀਂ 200 ਗ੍ਰਾਮ ਸ਼ੱਕਰ ਲੈਣੀ ਨਹੀਂ ਹੈ। 2 ਚਮਚੇ ਆਪਣੇ ਕਤੀਰਾ ਗੋਂਦ ਪੀ ਕੇ ਉਹ ਤੁਸੀਂ ਆਪਣੇ ਉਹਦੇ ਵਿੱਚੋਂ ਤੁਸੀਂ 2 ਚਮਚੇ ਆਪਣੇ ਖਾ ਸਕਦੇ ਹੈਗੇ। 2-3 ਚਮਚੇ ਖਾ ਲਿਓ ਜੀ। ਨਹੀਂ ਤਾਂ ਆਪਣੇ ਕਤੀਰਾ ਗੋਂਦ ਨੂੰ ਭਿਓ ਕੇ ਰੱਖ ਤੇ ਰਾਤ ਨੂੰ ਅੱਧਾ ਕੁ ਚਮਚਾ ਹੀ ਬਹੁਤ ਹੈ, ਅਤੇ ਵਿੱਚੋਂ ਸ਼ੱਕਰ ਮਿਲਾ ਕੇ ਉਹ ਖਾ ਲਿਆ ਕਰੋ। ਜੇ ਆਨੇ ਆਪਾਂ ਥੋੜ੍ਹੇ ਦਵਾਈਆਂ ਵਾਲੇ ਪਾਸੇ ਨੂੰ ਤਾਂ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਟਮਾਟਰ ਦੇ ਵਿੱਚੋਂ, ਟਮਾਟਰ ਦੇ ਜੂਸ ਘਰ ਕੱਢਣਾ ਪੈਣਾ ਵਾ, ਘਰ ਕੱਢ ਕੇ, ਦੂਜੇ ਸਟੋਰ ਵਾਲਾ ਨਹੀਂ ਲੈਣਾ। ਉਹਦੇ ਵਿੱਚੋਂ ਤੁਸੀਂ ਸ਼ਹਿਦ ਮਿਲਾ ਕੇ ਖਾਓ, ਉਹ ਵੀ ਬਲੱਡ ਪ੍ਰੈਸ਼ਰ ਨੂੰ ਘਟਾ ਦਿੰਦਾ ਜੀ। ਫਿਰ ਤੁਸੀਂ ਸੂਰਜਮੁਖੀ ਦੇ ਬੀਜ 20 ਗ੍ਰਾਮ, ਅਸ਼ਵਗੰਧਾ 30 ਗ੍ਰਾਮ, ਮਿਸ਼ਰੀ 50 ਗ੍ਰਾਮ, ਗਲੋ 10 ਗ੍ਰਾਮ,
ਇਹ ਤੁਸੀਂ ਆਪਣੇ ਮਿਕਸ ਕਰਕੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਖਾ ਸਕਦੇ ਹੈਗੇ। ਨਹੀਂ ਕੁਛ ਕਰਨਾ ਤਾਂ ਤਰਬੂਜ ਦੇ ਬੀਜ ਲੈ ਲਓ ਤੇ ਆਪਣੇ ਖਸਖਸ ਇਹ ਬਰਾਬਰ ਲੈ ਕੇ। ਇਹਦੇ ਤਾਂ ਬੈਕਫੀਟ ਵੀ ਆਈ ਸੀਗੀ, ਕਹਿੰਦੇ ਬਲੱਡ ਪ੍ਰੈਸ਼ਰ ਘੱਟ ਗਿਆ ਜੀ। ਤਰਬੂਜ ਦੇ ਬੀਜ ਤੇ ਖਸਖਸ ਬਰਾਬਰ ਲੈ ਕੇ ਤੁਸੀਂ ਆਪਣੇ ਲੈ ਸਕਦੇ ਹੈਗੇ। ਨਹੀਂ ਤਾਂ ਅਸਗੰਧ ਸੂਰਜਮੁਖੀ ਦੇ ਬੀਜ ਇਹ ਬਰਾਬਰ ਤੁਸੀਂ ਲੈ ਕੇ ਲੈ ਸਕਦੇ ਹੈਗੇ। ਪਪੀਤਾ ਇਹਦੇ ਵਿੱਚ ਚੰਗਾ ਰਹਿੰਦਾ ਜੀ। ਪਪੀਤਾ ਤੁਸੀਂ ਸਵੇਰ ਨੂੰ ਉੱਠ ਕੇ ਪਪੀਤਾ ਖਾ ਲਓ ਕੌਲੀ ਭਰ ਕੇ, ਉਹਦੇ ਨਾਲ ਵੀ ਖਾਲੀ ਪੇਟ ਇਹਦੇ ਨਾਲ ਵੀ ਠੀਕ ਰਹਿੰਦਾ ਬਲੱਡ ਪ੍ਰੈਸ਼ਰ। ਅੱਗੇ ਕੋਲੈਸਟਰੋਲ ਵਾਸਤੇ ਪੁੱਛਦੇ ਸੀਗੇ, ਉਹ ਲੈ ਸਕਦੇ ਹੈਗੇ ਬੀਜ ਕਸਨੀ ਤੇ ਮਕੋਹ ਦੇ ਬੀਜ। ਇਹ ਦੋ ਬਰਾਬਰ ਲੈ ਕੇ 2 ਚਮਚੇ ਪਾਣੀ ਨਾਲ ਉਬਾਲ ਕੇ ਚਾਹ ਮੰਗਣਾ, ਉਹ ਤੁਸੀਂ ਆਪਣੇ ਪੀ ਲਿਆ ਕਰੋ। ਇਹ ਕੋਲੈਸਟਰੋਲ ਵਾਸਤੇ ਵੀ ਠੀਕ ਹੈ, ਜਿਹਨਾਂ ਦੇ ਸੋਜਾ ਰਹਿੰਦਾ ਪਿੰਡ 'ਚ ਉਹਦੇ ਵਾਸਤੇ ਵੀ ਠੀਕ ਹੈ ਜੀ ਇਹ ਨੁਕਸਾ। ਫਿਰ ਕੋਲੈਸਟਰੋਲ ਵਾਸਤੇ ਤੁਸੀਂ ਔਲਿਆਂ ਦੇ ਰਸ ਦੇ ਵਿੱਚ ਤੁਸੀਂ ਅੱਧਾ ਚਮਚਾ ਹਲਦੀ ਦਾ ਮਿਲਾ ਕੇ ਇਹ ਮਿਕਸ ਕਰਕੇ ਪੀ ਸਕਦੇ ਹੈਗੇ। ਫਿਰ ਲਸਣ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ। ਫਿਰ ਮੇਥੀ ਜਿਹੜੀ ਹੁੰਦੀ ਆ ਉਹ ਵੀ ਚੰਗੀ ਰਹਿੰਦੀ ਹੈ, ਜਾਂ ਤਾਂ ਮੇਥੀ ਹਰੀ ਖਾ ਲਓ ਜਾਂ ਫਿਰ ਆਪਣੇ ਸੁੱਕੀ ਮੇਥੀ ਰਾਤ ਨੂੰ ਪਾਣੀ ਵਿੱਚ ਭਿਓ ਕੇ ਰੱਖ ਕੇ ਉਹ ਸਵੇਰ ਨੂੰ ਪਾਣੀ ਪੀ ਲਓ ਤੇ ਆਪਣੇ ਜਿਹੜੇ ਮੇਥੀ ਖਾ ਲਓ। ਫਿਰ ਅਜਨਾ ਪਾਊਡਰ ਇਹਦੇ ਵਿੱਚ ਚੰਗਾ ਰਹੂਗਾ ਤੁਹਾਨੂੰ। ਅਜਨਾ ਪਾਊਡਰ ਦੀ ਤੁਸੀਂ ਆਪਣੇ ਚਾਹੇ 1 ਚਮਚਾ ਤੁਸੀਂ 1 ਗਲਾਸ ਪਾਣੀ ਵਿੱਚ ਭਿਓ ਕੇ ਰੱਖ ਦਿਓ, ਸਵੇਰ ਨੂੰ ਆਪਣੇ ਉੱਠ ਕੇ ਪਾਣੀ ਪੀ ਲਓ ਤਾਂ ਵੀ ਵਧੀਆ ਰਹਿੰਦਾ ਹੈਗਾ। ਨਹੀਂ ਤਾਂ ਚਾਹ ਜੀ ਬਣਾ ਕੇ ਪੀਣੀ ਹੁੰਦੀ, ਚਾਹ ਬਣਾ ਕੇ ਪੀ ਲਓ ਭਾਵੇਂ ਜਿਸ ਤਰ੍ਹਾਂ ਥੋੜ੍ਹਾ ਜੀਅ ਕਰਦਾ। ਜਾਂ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਧਨੀਆ 20 ਗ੍ਰਾਮ, ਸੌਂਫ 10 ਗ੍ਰਾਮ, ਪੀਲੀ ਸਰੋਂ 10 ਗ੍ਰਾਮ, ਹਲਦੀ 2 ਚਮਚੇ, ਦਾਲਚੀਨੀ 1 ਸਟਿਕ। ਇਹਨਾਂ ਨੂੰ ਕੁੱਟ ਕੇ ਪਾਊਡਰ ਜਿਹਾ ਬਣਾ ਕੇ 1 ਚਮਚੇ ਦੀ ਚਾਹ ਬਣਾ ਕੇ ਤੁਸੀਂ ਆਪਣੇ ਰੋਜ਼ ਪੀ ਲਿਆ ਕਰੋ। ਇਹ ਵੀ ਵਧੀਆ ਚੰਗੀ ਚੀਜ਼ ਹੈਗੀ। ਫਿਰ ਜੂਸ ਵਧੀਆ ਰਹਿੰਦਾ ਇਹਦੇ ਵਿੱਚ ਪਾਲਕ ਦਾ ਜੂਸ, ਚੁਕੰਦਰ ਦਾ ਜੂਸ ਮਿਕਸ ਕਰਕੇ ਇਹ ਤੁਸੀਂ ਆਪਣੇ ਪੀ ਸਕਦੇ ਹੈਗੇ। ਗਾਜਰਾਂ ਦਾ, ਪਾਲਕ ਦਾ, ਚੁਕੰਦਰ ਦਾ, ਥੋੜ੍ਹੇ 2 ਵਿੱਚ ਧਨੀਆ ਪਾ ਲਓ, ਅੱਧਾ ਨਿੰਬੂ ਨਿਚੋੜ ਲਓ, ਐਂ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹਦੇ ਵਿੱਚ ਤੁਸੀਂ ਅਨਾਰ ਦਾ ਜੂਸ ਇਹ ਵੀ ਬਹੁਤ ਵਧੀਆ ਰਹਿੰਦਾ ਹੈਗਾ। ਅੱਗੇ ਬਾਕੀ ਤਾਂ ਦਾਲਚੀਨੀ ਤੇ ਆਪਣੇ ਕਲੌਂਜੀ ਇਹ ਪੀ ਕੇ ਤੁਸੀਂ ਆਪਣੇ ਬਰਾਬਰ ਥੋੜ੍ਹੀਆਂ ਗੋਲੀਆਂ ਵੱਟ ਲਓ, ਥੋੜ੍ਹਾ ਸ਼ਹਿਦ ਪਾ ਕੇ ਇਹਦੇ ਵਿੱਚ ਜਿਸ ਤਰ੍ਹਾਂ ਛੋਲਿਆਂ ਦੇ ਦਾਣੇ ਜਿਹੜੀਆਂ ਕਾਬਲੀ ਛੋਲੇ ਦੇ ਦਾਣੇ ਜਿਹੜੀ ਗੋਲੀ ਹੁੰਦੀ ਇੱਦਾਂ 1 ਗੋਲੀ ਸਵੇਰ ਨੂੰ ਚੂਸ ਲਈ, 1 ਸ਼ਾਮ ਨੂੰ ਚੂਸ ਲਈ। ਵਧੀਆ ਜਿਹੜੇ ਕਹਿੰਦੇ ਸੀਗੇ ਆਪਣੇ ਟਿਊਮਰ ਦੂਜੇ ਰਸੌਲੀ ਜੀ ਹੈਗੀ ਆਪਣੇ ਬੱਚੇਦਾਨੀ ਜਾਂ ਢਿੱਡਮਾਂ ਬੱਟ ਜਿੱਥੇ ਵੀ ਹੈਗੀ, ਚਾਹੇ ਜਿਹੜੀ ਮਰਜ਼ੀ ਹੋਵੇ, ਸੋਲਿਡ ਹੋਵੇ ਚਾਹੇ ਪਾਣੀ ਵਾਲੀ ਹੋਵੇ, ਇਹਦੇ ਵਿੱਚੋਂ ਤੁਸੀਂ ਆਪਣੇ ਲੈਣਾ ਹੈਗਾ ਸੁਹਾਗਾ, ਜੌਂ ਖਾਰ, ਕਲਮੀ ਸ਼ੋਰਾ, ਜੰਗਹੜ ਤੇ ਸੁੰਡ, ਧਨੀਆ। ਇਹ ਸਾਰੀਆਂ ਚੀਜ਼ਾਂ ਬਰਾਬਰ ਲੈਣੀਆਂ ਤੁਸੀਂ 20 ਗ੍ਰਾਮ ਜਾਂ 50 ਗ੍ਰਾਮ ਜਿੰਨੀਆਂ ਤੁਸੀਂ ਲੈਣੀਆਂ। ਤੇ ਕਲਮੀ ਸ਼ੋਰਾ ਇਹਦੇ ਵਿੱਚੋਂ ਪਾਉਣਾ ਨਸ਼ਾਦਰ ਠੀਕਰੀ ਪਾਉਣਾ ਹੈਗਾ ਤੁਸੀਂ ਆਪਣੇ 10 ਗ੍ਰਾਮ ਜੀ। ਇਹਦੀਆਂ ਸਾਰੀਆਂ 20 ਪੁੜੀਆਂ ਤੁਸੀਂ ਬਣਾ ਦੇਣੀਆਂ। 20 ਗ੍ਰਾਮ ਤੁਸੀਂ ਲੈਣੀਆਂ ਹੈਗੀਆਂ ਸਾਰੀਆਂ ਚੀਜ਼ਾਂ। ਨਸ਼ਾਦਰ ਠੀਕਰੀ 10 ਗ੍ਰਾਮ ਤੇ 20 ਪੁੜੀਆਂ ਇਹਦੀਆਂ ਬਣਾ ਲਓ। 1 ਪੁੜੀ ਸਵੇਰ ਨੂੰ, 1 ਪੁੜੀ ਸ਼ਾਮ ਨੂੰ। ਚਾਹੇ ਗਾਜਰਾਂ ਦੇ ਜੂਸ ਨਾਲ ਲੈ ਲਓ ਤਾਂ ਵਧੀਆ ਚੀਜ਼ ਹੋਊਗੀ ਇਹ। ਫਿਰ ਇਹਦੇ ਨਾਲ ਤੁਹਾਨੂੰ ਕਚਨਾਰ ਗੂਗਲ ਦੀਆਂ ਗੋਲੀਆਂ ਲੈਣੀਆਂ ਪੈਣੀਆਂ ਨਾਲ ਫॉर श्योर। ਕਚਨਾਰ ਗੂਗਲ ਇਹ ਐਮਾਜ਼ੋਨ ਤੋਂ ਵੀ ਮਿਲ ਜਾਂਦੀਆਂ, ਪੰਸਾਰੀ ਦੀ ਦੁਕਾਨ ਤੋਂ ਜਾਂ ਬਾਬਾ ਰਾਮਦੇਵ ਵਾਲੀਆਂ ਦੁਕਾਨਾਂ ਤੋਂ, ਜਾਂ ਐਮਾਜ਼ੋਨ ਤੋਂ ਵੀ ਮੰਗਵਾ ਸਕਦੇ ਹੈਗੇ ਤੁਸੀਂ। ਇਹ ਕਚਨਾਰ ਗੂਗਲ ਦੀਆਂ ਗੋਲੀਆਂ ਇਹ ਤੁਸੀਂ ਆਪਣੇ 2 ਗੋਲੀਆਂ ਸਵੇਰ ਨੂੰ, 2 ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਲਿਆ ਕਰੋ। ਇੱਕ ਪੁੜੀ ਦਾ ਜਿਹੜੀ ਦੱਸੀ ਉਹ ਲੈਣੀ ਹੈਗੀ ਤੁਸੀਂ। ਜਿਹੜੇ ਕਹਿੰਦੇ ਸੀਗੇ ਆਪਣੇ ਸਰਕੂਲੇਸ਼ਨ ਨਹੀਂ ਹੁੰਦੀ ਬਲੱਡ ਦੀ, ਉਹ ਆਪਣੇ ਜਾਂ ਸੁੰਨ ਜਿਹੇ ਹੋ ਜਾਂਦੇ ਜਿਹਨਾਂ ਦੇ ਹੱਥ ਬਾਹਾਂ ਪੈਰ, ਉਹ ਆਪਣੇ ਛੁਹਾਰੇ 2 ਛੁਹਾਰੇ ਬਾਲ ਕੇ ਤੁਸੀਂ ਉਹ ਲੈ ਸਕਦੇ ਹੈਗੇ। ਉਹ ਪੀ ਲਿਆ ਕਰੋ ਉਹਦਾ ਪਾਣੀ ਜਿਹਾ ਪੁੱਛੇ ਗਿੜ ਕੱਢ ਕੇ ਛੁਹਾਰੇ ਵੀ ਖਾ ਲਏ। ਅਤੇ ਮਾਹਾਂ ਦੀ ਦਾਲ ਇਹ ਚੰਗੀ ਰਹਿੰਦੀ। ਮਾਂਹ ਸਾਬਤ ਜਿਹੜੇ ਕਾਲੇ ਮਾਂਹ ਹੁੰਦੇ ਇਹਨਾਂ ਨੂੰ ਤੁਸੀਂ ਆਪਣੇ 1 ਮੁੱਠੀ ਲੈ ਕੇ 1-2 ਗਲਾਸ ਪਾਣੀ 'ਚ ਪਾ ਕੇ ਉਬਾਲਣਾ ਧਰ ਦਿਓ ਅਤੇ ਵਿੱਚੋਂ ਅੱਧਾ ਚਮਚਾ ਸੁੰਡ ਦਾ ਪਾਉਣਾ ਹੈਗਾ ਅਤੇ 2-3 ਕਲੀਆਂ ਲਸਣ ਦੀਆਂ ਪਾਉਣੀਆਂ। ਇਹ ਬਾਅਦ ਜਦ ਮਾਂਹ ਦੇ ਆਪਣੇ ਮੂੰਹ ਫੁੱਟ ਗਏ, ਜਿਸ ਤਰ੍ਹਾਂ ਮਾਂਹ ਦੀ ਦਾਲ ਫੁੱਟ ਗਈ, ਉਹ ਤੁਸੀਂ ਫਿਰ ਪਾਣੀ ਆਪਣੇ ਪੀ ਲੈਣਾ ਹੈਗਾ। ਫਿਰ ਕਰੇਲੇ ਦੀ ਸਬਜ਼ੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈਗੀ। ਜਦ ਤੁਸੀਂ ਦੁੱਧ ਪੀਂਦੇ ਉਹਦੇ ਵਿੱਚੋਂ 1 ਸੁੰਡ ਦੀ ਅਤੇ ਆਪਣੇ 1 ਚਮਚਾ ਦਾਲ, ਥੋੜ੍ਹਾ 1 ਚੁਟਕੀ ਸੁੰਡ ਦੀ ਜੀ। ਹਾਂਜੀ। ਦੂਸਰਾ ਇਲਾਜ ਹੈਗਾ ਆਪਣੇ ਤਿਲਾਂ ਦੇ ਤੇਲ ਦੇ ਵਿੱਚੋਂ ਲੂਣ ਪਾ ਕੇ ਉਹ ਤੁਸੀਂ ਮਾਲਿਸ਼ ਕਰ ਸਕਦੇ ਹੈਗੇ। ਫਿਰ ਮੇਥੇ ਆਪਣਾ 1 ਗਲਾਸ 1 ਚਮਚਾ ਮੇਥੇ ਪਾਣੀ ਵਿੱਚ ਭਿਓ ਕੇ ਉਹ ਪੀ ਲਓ ਤੁਸੀਂ, ਉਹ ਵੀ ਵਧੀਆ ਚੀਜ਼ ਰਹਿੰਦੀ ਹੈਗੀ। ਅੱਛਾ। ਫਿਰ ਅਦਰਕ ਦਾ ਰਸ ਅਤੇ ਆਪਣੇ ਲਸਣ ਦਾ ਰਸ ਥੋੜ੍ਹਾ ਜਿਹਾ ਕੱਢ ਕੇ ਇਹਦੀ ਮਾਲਿਸ਼ ਕਰ ਸਕਦੇ ਹੈਗੇ। ਫਿਰ ਇੱਕ ਦਵਾਈ ਮਿਲਦੀ ਹੈਗੀ ਅਗਰ ਅਤੇ ਸੁੰਡ, ਇਹ ਬਰਾਬਰ ਲੈ ਕੇ ਤੁਸੀਂ 1 ਚਮਚੇ ਦਾ ਤੁਸੀਂ ਚਾਹ ਜੀ ਬਣਾ ਕੇ ਇਹ ਤੁਸੀਂ ਆਪਣੇ ਪੀ ਲਿਆ ਕਰੋ। ਐਲਰਜੀ 1 ਮਿੰਟ ਫਿਰ
ਇਹਦੇ ਵਿੱਚੋਂ ਫਿਰ ਅੱਗੇ ਕਹਿੰਦੇ ਸੀਗੇ ਬੱਚੇ ਨੂੰ ਰੇਸ਼ਾ ਹੈਗਾ ਉਹ ਤਾਂ ਉਹਨੇ ਤੁਲਸੀ ਦੀ ਚਾਹ ਬਣਾ ਕੇ ਤੁਸੀਂ ਉਹਨੇ ਪੀਲੇ ਕਰੋ, ਵਧੀਆ ਰਹੂਗੀ ਉਹ। ਤੁਲਸੀ ਦੀ ਚਾਹ ਬਣਾ ਕੇ ਦਿੱਤੀ ਜਾਂ ਸੁਹਾਗਾ ਖਿੱਲ ਕਰਾ ਕਰਕੇ ਉਹਨੂੰ ਉਹਦੀ ਇੱਕ ਚੁੰਡੀ ਸ਼ਹਿਦ ਮਿਲਾ ਕੇ ਉਹ ਦੇ ਸਕਦੇ ਹੈਗੇ। ਜੇ ਤੁਹਾਨੂੰ ਫਿਰ ਅਨਾਰ ਦੇ ਰਸ ਦੇ ਵਿੱਚੋਂ ਸ਼ਹਿਦ ਮਿਲਾ ਕੇ ਤੁਸੀਂ ਉਹਦੇ ਵਿੱਚੋਂ ਥੋੜ੍ਹੀ ਜਿਹੀ ਆਪਣੇ ਇੱਕ ਚੁਟਕੀ ਲੌਂਗ ਉਹ ਪਾ ਲਿਆ ਕਰੋ ਵਿੱਚ, ਸ਼ਹਿਦ ਅਨਾਰ ਦਾ ਜੂਸ ਤੇ ਲੌਂਗ ਦੀ ਆਪਣੇ ਜਾਮ ਜਿਹਾ ਬਣਾ ਕੇ ਜੀ ਉਹ ਤੁਸੀਂ ਆਪਣੇ ਦੇ ਸਕਦੇ ਹੈਗੇ। ਜੇ ਤੁਹਾਨੂੰ ਲੱਗਦਾ ਉਹਦੀ ਛਾਤੀ ਛੁੱਤੀ ਬੋਲਦੀ ਹੈ ਤਾਂ ਉਹਦੇ ਉੱਤੇ ਤੇਲਾਂ ਦੇ ਤੇਲ ਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ। ਨਹੀਂ ਤਾਂ ਜੀ ਤੁਸੀਂ ਆਪਣੇ ਕਣਕ ਦਾ ਆਟਾ ਜਾਂ ਛਾਣਦੇ ਹੈਗੇ ਉਹਦੇ ਵਿੱਚੋਂ ਜਿਹੜਾ ਮੋਟਾ ਮੋਟਾ ਨਿਕਲਦਾ ਉਹ ਅਤੇ ਛੋਲਿਆਂ ਦੇ ਆਟੇ ਦੇ ਵਿੱਚੋਂ ਜਿਹਨੂੰ ਸੂੜਾ ਕਹਿੰਦੇ ਹਾਂ ਆਪਾਂ ਪੰਜਾਬੀ 'ਚ, ਉਹ ਤੁਸੀਂ ਉਹਨੇ 10-10 ਗ੍ਰਾਮ ਦਾ ਲੈ ਕੇ ਉਹਨੂੰ ਪਾਣੀ ਵਿੱਚ ਪਾ ਕੇ ਐਨ ਚੰਗੀ ਤਰ੍ਹਾਂ ਉਬਾਲਣਾ ਹੈਗਾ। ਉਹਦੀ ਚਾਹ ਜਿਹਾ ਬਣਾ ਕੇ ਤੁਸੀਂ ਆਪਣੇ 7 ਦਿਨ ਪਿਲਾਓ। ਕਿਸੇ ਕਿਸਮ ਦਾ ਰੇਸ਼ਾ ਹੋਵੇ ਉਹ ਠੀਕ ਹੋ ਜਾਂਦਾ ਇਹਦੇ ਨਾਲ। ਕਣਕ ਦਾ ਸੂੜਾ ਅਤੇ ਛੋਲਿਆਂ ਦੇ ਆਟੇ ਦਾ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਿਹੜਾ ਦਮੇ ਵਾਸਤੇ ਕਹਿੰਦੇ ਸੀਗੇ ਉਹ ਜਿਹੜਾ ਬਾਂਸ ਹੁੰਦਾ ਮੇਰੇ ਖਿਆਲ ਇੱਥੇ ਤਾਂ ਸ਼ਾਇਦ ਪਤਾ ਨਹੀਂ ਹੁੰਦਾ ਤੁਹਾਡੇ ਕਹਿੰਦੇ ਕਿ ਨਹੀਂ, ਜਿੱਥੇ ਵੀ ਵਟਐਵਰ ਹਰੇ ਬਾਂਸ ਦਾ ਰਸ ਕੱਢ ਕੇ ਆਪਣੇ 1 ਚਮਚਾ ਅਤੇ ਅਦਰਕ ਦਾ ਰਸ 1 ਚਮਚਾ 1 ਚਮਚਾ ਸ਼ਹਿਦ ਦਾ ਇਹ ਮਿਲਾ ਕੇ ਟਵਾਈਸ 2 ਟਾਈਮ ਤੁਸੀਂ ਲੈਣਾ ਹੈਗਾ। ਇਹਦੇ ਨਾਲ ਠੀਕ ਹੋ ਜਾਂਦਾ ਜੀ। ਫਿਰ ਆਪਣੇ ਤਿਰਫਲਾ ਚੂਰਨ ਤੁਸੀਂ ਲੈ ਲਓ ਅਤੇ ਉਨੀਆਂ ਹੀ ਮਗਾਂ ਲੈਣੀਆਂ ਹੈਗੀਆਂ ਤੁਸੀਂ। ਜੇ 50 ਗ੍ਰਾਮ ਤਿਰਫਲਾ ਚੂਰਨ ਲੈ ਲਾ 50 ਗ੍ਰਾਮ ਮਗਾਂ ਲੈਣੀਆਂ ਹੈਗੀਆਂ। ਇਹ ਪੀਸ ਕੇ ਤੁਸੀਂ ਇਹਨਾਂ ਨੂੰ ਇਹਦੇ ਵਿੱਚ ਤੁਸੀਂ ਆਪਣੇ ਸ਼ਹਿਦ ਮਿਲਾਉਣਾ ਹੈਗਾ ਜਿੰਨਾ ਤੁਸੀਂ ਆਪਣੇ ਜਿਸ ਜਾਮ ਜਿਹਾ ਬਣ ਜਾਵੇ ਪਤਲਾ ਜਿਹਾ ਉਹ ਤੁਸੀਂ ਆਪਣੇ ਅੰਦਾਜ਼ੇ ਨਾਲ ਮਿਲਾਉਣਾ। ਸ਼ਹਿਦ ਕੋਈ ਹੈ ਤਾਂ ਹੈ ਨਹੀਂ ਉਹਦੇ ਨਾਲ ਤੁਸੀਂ ਆਪਣੇ ਲਓ। ਉਹਦੇ ਨਾਲ ਥਰਾ ਆਪਣੇ ਖੰਘ ਬਲਗਮ ਰੇਸ਼ਾ ਜੋ ਕੁਛ ਹੁੰਦਾ ਫੇਫੜਿਆਂ ਵਾ ਵਧੀਆ ਚੀਜ਼ ਹੈਗੀ ਜੀ। ਗੱਲ ਬੈਕ ਫੀਡ ਵੀ ਆਈ ਸੀਗੀ ਉਹਨੇ ਇੱਕ ਕਰਿਆ ਮੇਰੀ ਵਾਈਫ ਤਾਂ ਕਰਦੀ ਹੈਗੀ ਉਹਦੇ ਇੱਕ ਟਿਊਜ਼ਡੇ ਨੂੰ ਵੀ ਦੱਸਿਆ ਸੀਗਾ ਉਹਨੇ ਪਿਛਲੇ ਸੈਟਰਡੇ ਨੂੰ ਲੱਗੀ ਸੀਗੀ ਟਿਊਜ਼ਡੇ ਤੱਕ ਕਹਿੰਦੀ ਉਹਨੂੰ ਆਰਾਮ ਆ ਗਿਆ ਸੀ। ਖੰਘ ਨੂੰ ਬਹੁਤ ਵਧੀਆ ਜੀ ਇਹ ਨੁਕਸਾ ਉਹਨੇ ਵਰਤਿਆ ਸੀਗਾ ਜੀ। ਫਿਰ ਦਮੇ ਵਾਲੇ ਵਾਸਤੇ ਤੁਸੀਂ ਪਿਆਜ਼ ਦਾ ਰਸ ਅਤੇ 1 ਚਮਚਾ ਸ਼ਹਿਦ ਦਾ ਇਹ ਤੁਸੀਂ ਆਪਣੇ 1 ਚਮਚਾ ਪਿਆਜ਼ ਦਾ ਰਸ 1 ਚਮਚਾ ਸ਼ਹਿਦ ਹੈ ਇਹ ਮਿਕਸ ਕਰਕੇ ਤੁਸੀਂ ਆਪਣੇ ਲੈ ਸਕਦੇ ਹੈਗੇ। ਨਹੀਂ ਤੁਲਸੀ ਦੇ ਪੱਤਿਆਂ ਦੇ ਵਿੱਚ ਤੁਸੀਂ ਆਪਣੇ ਸ਼ਹਿਦ ਮਿਕਸ ਕਰਕੇ ਉਹ 2-3 ਪੱਤੇ ਭਾਵੇਂ 4 ਪੱਤੇ ਤੁਲਸੀ ਦੇ ਲੈ ਕੇ ਸ਼ਹਿਦ ਨਾਲ ਮਿਕਸ ਕਰਕੇ ਉਹ ਵੀ ਮੂੰਹ ਪਾ ਕੇ ਭਾਵੇਂ ਚੱਬ ਕੇ ਹੌਲੀ ਹੌਲੀ ਰਸਾ ਜਾਂ ਅੰਦਰ ਲੰਘਾਈ ਚੱਲੋ। ਫਿਰ ਇਹਦੇ ਵਿੱਚੋਂ ਦਮੇ ਵਾਲਾ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ ਜਿਹੜੀ ਹੁਣ ਦੱਸਣ ਲੱਗਿਆ ਹੈਗਾ ਜੀ। 50 ਗ੍ਰਾਮ ਤੁਸੀਂ ਅਰੰਡੀ ਦਾ ਤੇਲ ਲੈਣਾ ਹੈਗਾ। ਕੈਸਟਰੋਲ ਜਿਹਨੂੰ ਕਹਿੰਦੇ ਹੈਗੇ ਜੇ ਨਹੀਂ ਆਪਣੇ ਇੰਡੀਆ ਦੇ ਸਟੋਰ 'ਚ ਹਰੇਕ ਮਈ ਪਿਆ ਹੀ ਹੈਗਾ ਅਤੇ ਵਿੱਚੋਂ ਤੁਸੀਂ ਉਹਦਾ ਦੁੱਗਣਾ ਜਿੰਨਾ ਤੁਸੀਂ ਤੇਲ ਲਿਆ ਉਹ ਤੋਂ ਦੁੱਗਣਾ ਤੁਸੀਂ ਵਿੱਚੋਂ ਸ਼ਹਿਦ ਮਿਕਸ ਕਰਨਾ ਹੈਗਾ। ਇਹਦੇ 1 ਚਮਚਾ ਤੁਸੀਂ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਤੁਸੀਂ ਲੈ ਲਿਆ ਕਰੋ। ਇਹ ਆਪਣੇ ਬਹੁਤ ਵਧੀਆ ਚੀਜ਼ ਹੈ ਜੀ। ਜੇ ਸਾਹ ਫੁੱਲਦਾ ਹੋਵੇ ਕੋਈ ਹੋਰ ਹੋਵੇ ਆਪਣੇ ਸਾਹ ਦਮੇ ਵਾਸਤੇ ਵਧੀਆ ਚੀਜ਼ ਹੈ। ਨਹੀਂ ਫਿਰ ਆਪਣੇ ਸੁੰਡ ਕਾਲੀ ਮਿਰਚ ਹਲਦੀ ਇਹ ਤੁਸੀਂ ਬਰਾਬਰ ਲੈ ਕੇ ਅੱਧਾ ਚਮਚਾ ਤੁਸੀਂ ਕੋਸੇ ਪਾਣੀ ਨਾਲ ਲੈ ਕਰੋ। ਇਹ ਬਹੁਤ ਵਧੀਆ ਚੀਜ਼ ਹੈ ਜੀ ਪੱਕੀ ਗਰੰਟੀ ਵਾਲਾ ਕੰਮ ਹੈ। ਇਹ ਵੀ ਆਪਣੇ ਬ੍ਰੌਂਕਾਈਟਸ ਦੀ ਜਿਹਨਾਂ ਨੂੰ ਸਾਹ ਦੀ ਨਾਲੀ ਮਾ ਸੋਜ ਆ ਜਾਂਦੀ ਹੈ ਐਂਡ 100% ਵਰਕ ਕਰੂਗਾ ਜੀ। ਇੱਥੇ 10-15 ਬੰਦੇ ਠੀਕ ਕਰੇ ਮੈਂ ਇਹਦੇ ਨਾਲ ਐਨ ਗੱਲ ਘਰ ਦੀ ਚੀਜ਼ ਹੈ ਕਿ ਲੈਣ ਨਹੀਂ ਜਾਣੀ ਕਿੱਥੇ। ਫਿਰ ਸੁੱਕਾ ਔਲਾ ਅਤੇ ਮਲੱਠੀ ਬਰਾਬਰ ਲੈ ਕੇ 1 ਚਮਚਾ ਤੁਸੀਂ ਸਵੇਰ ਨੂੰ ਇਹ ਲੈ ਸਕਦੇ ਹੈਗੇ ਖਾਲੀ ਪੇਟ ਜਾਂ ਉੱਠਦੇ ਹੈਗੇ ਅਤੇ 1 ਚਮਚਾ ਰਾਤ ਨੂੰ 1 ਚਮਚਾ ਸਵੇਰ ਨੂੰ ਇਹ ਲੈ ਕਰੋ। ਇਹ ਵਧੀਆ ਚੀਜ਼ ਹੈਗੀ ਹੈ। ਜਾਂ ਫਿਰ ਤੁਸੀਂ ਆਪਣੇ ਦੁੱਧ ਜਾਂ ਕਰਦੇ ਹੈਗੇ ਆਪਣੇ ਦੁੱਧ ਦੇ ਵਿੱਚੋਂ ਲਸਣ ਦੀ ਕਲੀਆਂ 2 ਉਬਾਲ ਕੇ ਉਹ ਪੀ ਲਿਆ ਕਰਿਓ ਜੀ ਦੁੱਧ ਪੀਂਦੇ। ਨਹੀਂ ਤਾਂ ਆਪਣੇ ਸੀਤਾ ਫਲਾਦੀ ਚੂਰਨ ਮਿਲ ਜਾਂਦਾ ਜੀ ਬਣਿਆ ਬਣਾਇਆ ਸੀਤਾ ਫਲਾਦੀ ਚੂਰਨ ਇਹਦੇ ਆਪਣੇ 5-6 ਚਮਚੇ ਤੁਸੀਂ ਕੌਲੀ ਮਾ ਪਾ ਲੈਣੇ ਹੈਗੇ। ਪਾਊਡਰ ਹੈਗਾ ਇਹ ਬਣਿਆ ਬਣਾਇਆ ਮਿਲਦਾ। ਇਹਦੇ ਵਿੱਚ ਤਕਰੀਬਨ 2 ਚਮਚੇ ਤੁਸੀਂ ਬਦਾਮ ਰੋਗਨ ਦਾ ਪਾ ਲੈਣਾ ਉਹ ਪਾ ਕੇ ਉਹਨੂੰ ਮਿਕਸ ਕਰਕੇ ਫਿਰ ਵਿੱਚ 2-3-4 ਚਮਚੇ 2-3 ਚਮਚੇ ਸ਼ਹਿਦ ਦੇ ਪਾ ਲੈਣੇ ਹੈਗੇ। ਪਤਲਾ ਜਿਹਾ ਬਣਾ ਲੈਣਾ ਇਹਦੀ ਤਾਂ ਬਾਹਲਾ ਪਤਲਾ ਵੀ ਨਹੀਂ ਤਾਂ ਜਾਮ ਜਿਹਾ ਹੁੰਦਾ ਬਰੀਕ ਜਿਹਾ ਉਹ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਲਾਓ। ਇਹ ਵੀ ਵਧੀਆ ਚੀਜ਼ ਹੈਗੀ ਇਹਦੇ ਵਾਸਤੇ ਜਿਹਨਾਂ ਨੂੰ ਖੰਘ ਦਮਾ ਰਹਿੰਦਾ ਹੈਗਾ ਨਿਆਣਿਆਂ ਵਾਸਤੇ ਵਧੀਆ ਚੀਜ਼ ਹੈਗੀ। ਜਿਹੜੇ 5-6 ਸਾਲ ਤੋਂ ਉੱਪਰ ਹੈ ਉਹ ਨਿਆਣੇ ਲੈ ਸਕਦੇ ਹੈਗੇ। ਫਿਰ ਅਨਾਰ ਦੇ ਛਿਲਕੇ ਇਹਨਾਂ ਨੂੰ ਸੁਕਾ ਕੇ ਇਹਨਾਂ ਦਾ ਪਾਊਡਰ ਬਣਾ ਕੇ ਅੱਧਾ ਚਮਚਾ ਇਹ ਅਤੇ ਅੱਧਾ ਚਮਚਾ ਸ਼ਹਿਦ ਮਿਲਾ ਕੇ ਉਹ ਤੁਸੀਂ ਯੂਜ਼ ਕਰ ਸਕਦੇ ਹੈਗੇ। ਫਿਰ ਐਂ ਕਰੋ ਨਹੀਂ ਤਾਂ ਤੁਸੀਂ ਆਪਣੇ 25 ਗ੍ਰਾਮ ਤੁਸੀਂ ਆਪਣੇ ਪਿਆਜ਼ ਦਾ ਰਸ ਲੈ ਲੈਣਾ 25 ਗ੍ਰਾਮ ਵਿੱਚ ਸ਼ਹਿਦ ਮਿਲਾ ਲੈਣਾ ਹੈਗਾ ਅਤੇ ਇਹਦੇ ਵਿੱਚ ਫਿਰ 5 ਗ੍ਰਾਮ ਤੁਸੀਂ ਆਪਣੇ ਮਿੱਠਾ ਸੋਡਾ ਉਹ ਮਿਲਾ ਕੇ ਉਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਲੈ ਸਕਦੇ ਹੈਗੇ। ਫਿਰ ਸੁੰਡ ਕਾਲੀ ਮਿਰਚਾਂ ਅਤੇ ਮਗਾਂ ਇਹ ਬਰਾਬਰ ਲੈ ਕੇ ਤੁਸੀਂ ਅੱਧਾ ਚਮਚਾ ਤੁਸੀਂ ਇਹਦਾ ਸਵੇਰ ਨੂੰ ਅੱਧਾ ਚਮਚਾ ਸ਼ਾਮ ਨੂੰ ਇਹ ਤੁਸੀਂ ਆਪਣੇ ਕੋਸੇ ਪਾਣੀ ਦਾ ਲੈ ਲਓ ਚਾਹੇ ਥੋੜ੍ਹਾ ਜਿਹਾ ਸ਼ਹਿਦ ਮਿਕਸ ਕਰਕੇ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ।
ਖਾਂਸੀ ਹੋਵੇ, ਦਮਾ ਹੋਵੇ, ਉਹਦੇ ਵਾਸਤੇ ਸਾਰੀਆਂ ਵਧੀਆ ਚੀਜ਼ ਹੈਗੀ ਜੀ ਇਹਦੇ ਵਿੱਚ। ਜਿਹੜੇ ਕਹਿੰਦੇ ਤੇ ਉਹਨੇ ਹੱਥ ਬਾਹਾਂ ਕੰਬਦੀਆਂ ਹੈਗੀਆਂ, ਉਹ ਭੰਗਰੇ ਦੇ ਬੀਜ ਉਹਨਾਂ ਨੂੰ ਲੈਣੇ ਪੈਣੇ ਜੀ। ਭੰਗਰੇ ਦੇ ਬੀਜ ਇੰਡੀਆ ਹੀ ਮਿਲੂਗੇ, ਇਹ ਤਾਂ ਮੇਰਾ ਖਿਆਲ ਇੱਥੇ ਤਾਂ ਨਹੀਂ ਮਿਲਦੇ। ਇਹਦੇ 1 ਚਮਚਾ ਤੁਸੀਂ ਉਹਨੇ 1 ਚਮਚੇ ਤੇ ਸਟਾਰਟ ਕਰਨਾ ਭੰਗੜੇ ਦੇ ਬੀਜਾਂ ਦਾ ਪਾਊਡਰ ਬਣਾ ਕੇ ਉਹਨਾਂ ਦਾ, 1 ਚਮਚਾ ਉਹਨਾਂ ਦਾ ਤੇ 1 ਚਮਚਾ ਦੇਸੀ ਘੀ ਦਾ, ਇਹ ਮਿਕਸ ਕਰਕੇ ਖਾ ਕੇ ਉੱਪਰ ਉਹਨੇ ਕੋਸਾ ਦੁੱਧ ਪੀ ਲੈਣਾ ਹੈਗਾ। ਜੇ ਕੋਈ ਇੰਡੀਆ ਭਾਈ ਹੈਗਾ ਤਾਂ ਉਹਦੇ ਵਿੱਚੋਂ ਜਿਹੜੇ ਅੱਕ ਦੇ ਪੱਤੇ ਹੁੰਦੇ ਆ ਉਹ ਲੈਣੇ ਹੈਗੇ, ਥੋੜ੍ਹੀ ਜਿਹੀ ਫੀਮ ਲੈ ਕੇ ਉਹਨਾਂ ਨੂੰ ਉਹਨੇ ਰਗੜ ਕੇ ਪਤਲਾ ਜਿਹਾ ਲੇਪ ਜਿਹਾ ਬਣਾ ਕੇ ਉਹ ਆਪਣੇ ਬਾਂਹ 'ਤੇ ਮਤਲਬ ਜਿੱਥੇ ਹੱਥ 'ਤੇ ਮਤਲਬ ਜਿੱਥੇ ਕੰਬਦੇ ਹੈਗੇ ਉਹ ਤੁਸੀਂ ਮਤਲਬ ਤਾਂ ਉਹਦੇ ਨਾਲ ਠੀਕ ਹੋ ਜਾਂਦਾ ਜੀ। ਇਹਦੇ ਨਾਲ ਜਿਹੜੇ ਕਹਿੰਦੇ ਸੀਗੇ ਐਲਰਜੀ ਹੈਗੀ, ਐਲਰਜੀ ਵਾਸਤੇ ਤਾਂ ਤੁਸੀਂ ਆਪਣੇ ਦਾਲਚੀਨੀ ਲੈਣੀ ਹੈਗੀ 10 ਗ੍ਰਾਮ, ਮਲੱਠੀ ਲੈਣੀ ਹੈਗੀ 40 ਗ੍ਰਾਮ, ਮਗਾ 30 ਗ੍ਰਾਮ, ਛੋਟੀ ਇਲਾਇਚੀ 20 ਗ੍ਰਾਮ, ਮਿਸ਼ਰੀ 50 ਗ੍ਰਾਮ। ਇਹ ਲੈ ਕੇ ਚੀਜ਼ਾਂ 1 ਚਮਚਾ ਤੁਸੀਂ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਇਹ ਲੈ ਸਕਦੇ। ਵਿੱਚੋਂ ਜੇ ਲੌਂਗ ਬੁਲਾਉਣੇ ਤਾਂ ਥੋੜ੍ਹੇ ਜਿਹੇ ਲੌਂਗ ਵੀ ਉਹਨੇ 15-20 ਲੌਂਗ ਇਹ ਵੀ ਪੀਸ ਕੇ ਵਿੱਚੋਂ ਤੁਸੀਂ ਮਿਲਾ ਸਕਦੇ ਹੈਗੇ ਇਹਦੇ ਵਿੱਚ, ਫਿਰ ਹੋਰ ਵੀ ਗੁੱਡ ਹੋ ਜੂਗੀ ਥੋੜ੍ਹੀ। ਇਹ ਤੁਸੀਂ ਲੈ ਲਓ। ਜਾਂ ਫਿਰ ਤੁਸੀਂ ਉਹਨੇ ਲੈਣੇ ਹੈਗੇ ਖਸਖਸ 1 ਚਮਚਾ ਖਸਖਸ ਦਾ, ਅਤੇ 7 ਬਦਾਮ ਅਤੇ 4 ਛੋਟੀ ਇਲਾਇਚੀਆਂ, 6 ਕਾਲੀ ਮਿਰਚਾਂ। ਇਹ ਭਿਓ ਕੇ ਰੱਖ ਦੇਣੀਆਂ ਰਾਤ ਨੂੰ, ਸਵੇਰ ਨੂੰ ਬਦਾਮਾਂ ਦੇ ਛਿਲਕ ਲਾ ਕੇ ਅਤੇ ਫਿਰ ਬਾਕੀਆਂ ਚੀਜ਼ਾਂ ਮਿਕਸੀਆਂ ਪੀ ਕੇ ਵਿੱਚੋਂ ਜੇ ਤੁਸੀਂ ਦੁੱਧ ਪਾਉਣਾ ਤਾਂ ਦੁੱਧ ਵੀ ਪਾ ਸਕਦੇ ਹੈਗੇ ਥੋੜ੍ਹਾ ਜਿਹਾ, ਫਿਰ ਆਸਾਨ ਹੋ ਜੂਗਾ ਇਹਨਾਂ ਨੂੰ ਫੈਂਟ ਮਿਕਸ ਕਰਨਾ। ਇਹ ਤੁਸੀਂ ਐਂ ਪੀ ਲਓ, ਇਹਦੇ ਨਾਲ ਵੀ ਐਲਰਜੀ ਸਾਰੀ ਆਪਣੀ ਠੀਕ ਹੋ ਜਾਂਦੀ ਜੀ। ਇਹਦੇ ਨਾਲ ਜੇ ਲੱਤਾਂ ਦਾ ਦਰਦ ਕਹਿੰਦੇ ਸੀਗੇ ਉਹ ਆਪਣੇ 2-3 ਕਲੀਆਂ ਲਸਣ ਦੀਆਂ ਤੁਸੀਂ ਦੁੱਧ ਮਾ ਉਬਾਲ ਕੇ ਉਹ ਤੁਸੀਂ ਆਪਣੇ ਪੀਲੇ ਕਰੋ, ਇਹ ਵਧੀਆ ਚੀਜ਼ ਰਹਿੰਦੀ ਹੈਗੀ। ਐਂ ਕਰੋ ਤੁਸੀਂ ਆਪਣੇ ਜੇ ਹੋਰ ਛੇਤੀ ਫਾਇਦਾ ਕਰਨਾ ਤਾਂ 1 ਚਮਚਾ ਤੁਸੀਂ ਔਲਿਆਂ ਦਾ ਪਾਊਡਰ ਲੈ ਕੇ ਉੱਪਰ 'ਤੇ ਲਸਣ ਵਾਲਾ ਦੁੱਧ ਪੀ ਲਓ, ਇਹ ਐਨ ਛੇਤੀ ਆਰਾਮ ਕਰ ਦੂਗਾ ਤੁਹਾਨੂੰ। ਜਾਂ ਫਿਰ ਤੁਸੀਂ ਆਪਣੇ ਸਰੋਂ ਦੇ ਤੇਲ ਦੇ ਵਿੱਚ ਥੋੜ੍ਹੀ ਅਜਵਾਇਨ ਪਾ ਕੇ ਚਮਚਾ 1 ਸਾਬਤਾ ਲਸਣ, ਜੇ 1 ਕੱਪ ਸਾਰਾ ਸਰੋਂ ਦਾ ਤੇਲ ਹੈ ਤਾਂ 1-1.5 ਚਮਚਾ ਅਜਵਾਇਨ ਤਾਂ ਪਾਉਣਾ, 1 ਸਾਬਤਾ ਲਸਣ ਉਹ ਤੁਸੀਂ ਉਹਨੇ ਤੋੜ ਕੇ ਅਸੀਂ ਪਾ ਦੇਣਾ ਹੈਗਾ ਉਹਦੇ ਵਿੱਚੋਂ, ਅਤੇ ਰਾਤ ਨੂੰ ਗਿੱਠੀ ਦੇ ਉੱਤੇ ਫਰਾਈ ਪੈਨ ਮਾ ਪਾ ਕੇ ਉਬਾਲ ਲਓ ਇਹਨੂੰ ਇਹ ਪਤੀਲੇ ਜਿਹੇ 'ਚ। ਜਦ ਲਸਣ ਤੈਰ ਕੇ ਉੱਪਰ ਆ ਜਾਵੇ ਲਾਲ ਹੋ ਕੇ ਉਹ ਤੇਲ ਨੂੰ ਪੁਣ ਕੇ ਉਹਦੀ ਮਾਲਿਸ਼ ਕਰੋ, ਇਹਦੇ ਨਾਲ ਵੀ ਸਾਰੀ ਬਲੱਡ ਸਰਕੂਲੇਸ਼ਨ ਹੈ ਸਾਰੀ ਠੀਕ ਹੋ ਜੂਗੀ। ਗਲੇ ਆਪਣੇ ਲੱਤਾਂ ਦਾ ਦਰਦ ਠੀਕ ਹੋ ਜੂਗਾ, ਸੋਜਾ ਸਾਜਾ ਉਹ ਉਤਰ ਜੂਗਾ ਸਾਰੇ ਲੱਤਾਂ ਦੇ ਉੱਤੇ। ਇਹ ਤੁਸੀਂ ਲੈ ਸਕਦੇ ਹੈਗੇ। ਅਤੇ ਪਪੀਤਾ ਤੁਸੀਂ ਵਧੀਆ ਚੀਜ਼ ਹੈ, ਪਪੀਤਾ ਤੁਸੀਂ ਖਾਓ, ਉਹਨੇ ਇਹ ਲੱਤਾਂ ਦੇ ਦਰਦ ਵਾਸਤੇ ਵਧੀਆ ਚੀਜ਼ ਹੈਗੀ, ਇਹ ਠੀਕ ਕਰ ਦਿੰਦਾ ਹੈਗਾ। ਜਾਂ ਫਿਰ ਜਿਹੜੇ ਕਹਿੰਦੇ ਸੀਗੇ ਪਿੰਡੇ ਦੇ ਉੱਤੇ ਸੋਜਾ, ਲੱਤਾਂ 'ਤੇ ਸੋਜਾ ਹੈਗਾ, ਜਿੱਥੇ ਮਰਜ਼ੀ ਸੋਜਾ ਹੋਵੇ, ਇਹਦੇ ਵਿੱਚੋਂ ਪੁਨਰਵਾ ਆਸਬ ਇਹ ਵਧੀਆ ਚੀਜ਼ ਹੈਗੀ ਜੀ। ਇਹ ਔਡਰ ਦੇ ਕੇ ਤੁਸੀਂ ਮੰਗਵਾ ਲਓ ਪੁਨਰਵਾ ਆਸਬ। ਇਹ ਤੁਸੀਂ ਆਪਣੇ 4 ਚਮਚੇ ਰੋਜ਼ ਪੀਲੇ ਕਰੋ, 4 ਚਮਚੇ ਪਾਣੀ ਦੇ ਪਾ ਕੇ 4 ਚਮਚੇ ਇਹ ਪਾ ਕੇ ਪੀ ਲਿਆ ਆਪਣੇ ਆਰਾਮ ਨਾਲ। ਇਹਦੇ ਨਾਲ ਹਰੇਕ ਕਿਸਮ ਦਾ ਪਿੰਡਾਂ ਦੇ ਸੋਜਾ ਉਤਰ ਜਾਂਦਾ ਜੀ। ਇਹ ਦੇਸੀ ਇਲਾਜ ਵਾਸਤੇ ਤਾਂ ਤੁਸੀਂ ਆਪਣੇ ਕਰੇਲੇ ਦਾ ਰਸ ਕੱਢ ਕੇ 2-3 ਚਮਚੇ, ਅੱਧਾ ਚਮਚਾ ਸੁੰਡ ਅਤੇ 1 ਚਮਚਾ ਨਿੰਬੂ ਦਾ ਰਸ ਇਹ ਪਾਣੀ ਨਾਲ ਘੋਲ ਕੇ ਤੁਸੀਂ ਆਪਣੇ ਪੀਲੇ ਕਰੋ, ਇਹ ਸੋਜਾ ਲਾਣੇ ਵਾਸਤੇ ਵਧੀਆ ਚੀਜ਼ ਹੈਗੀ ਇਹ। ਫਿਰ ਪੱਕੇ ਵੇ ਕੇਲੇ ਜਿਹੜੇ ਹੁੰਦੇ ਉਹ 2 ਕੇਲੇ ਰੋਜ਼ ਖਾ ਲਓ, ਇਹ ਵੀ ਸੋਜਾ ਲਾ ਦਿੰਦੇ ਪਿੰਡੇ ਦੇ ਵਿੱਚੋਂ। ਜਾਂ ਫਿਰ ਆਪਣੇ ਸ਼ਤਾਵਰ ਜਿਹੜਾ ਸ਼ਤਾਵਰ 1 ਚਮਚਾ 1 ਚਮਚਾ ਸ਼ਹਿਦ ਇਹ ਲੈ ਕੇ ਉੱਪਰ 'ਤੇ ਕੋਸਾ ਦੁੱਧ ਪੀ ਲਓ, ਇਹ ਵੀ ਵਧੀਆ ਚੀਜ਼ ਹੈਗੀ ਜੀ ਆਪਣੇ। ਜਾਂ ਜੇ ਕੋਈ ਨਹੀਂ ਪਰਹੇਜ਼ ਹੈਗਾ ਤੁਹਾਨੂੰ 1 ਕੱਪ ਗਾਜਰਾਂ ਦਾ ਜੂਸ ਅਤੇ ਆਪਣੇ 2 ਚਮਚੇ ਵਿੱਚੋਂ ਗਊ ਮੂਤਰ ਇਹ ਬਣਿਆ ਬਣਾਇਆ ਮਿਲ ਜਾਂਦਾ ਜੀ ਤੁਹਾਨੂੰ ਸਟੋਰਾਂ 'ਚੋਂ, ਗੈਂ ਦਾ ਪਿਸ਼ਾਬ, ਉਹ ਤੁਸੀਂ ਮਿਕਸ ਕਰਕੇ ਪੀ ਲਓ ਤਾਂ ਵੀ ਸਾਰਾ ਆਪਣੇ ਸੋਜਾ ਲੱਤਾਂ ਤੋਂ ਲੈ ਜਾਂਦਾ ਜੀ, ਪਿੰਡੇ ਤੋਂ ਲੈ ਜਾਂਦਾ ਸੋਜਾ। 1 ਕੱਪ ਗਾਜਰ ਦਾ ਜੂਸ ਲੈ ਕੇ ਅੱਧਾ ਚਮਚਾ ਤੁਸੀਂ ਸੁੰਡ ਦਾ ਮਿਕਸ ਕਰਨਾ, 2 ਚਮਚੇ ਮਕੋਹ ਦਾ ਰਸ ਇਹ ਮਿਕਸ ਕਰਕੇ ਤੁਸੀਂ ਪੀਓ, ਇਹਦੇ ਨਾਲ ਵੀ ਸਾਰਾ ਸੋਜਾ ਸਾਜਾ ਆਪਣੇ ਲੈ ਜਾਂਦਾ ਜੀ। ਇਹਦੇ ਵਿੱਚ ਜਿਹੜਾ ਪੈਰਾਂ ਗਿੱਟੇ 'ਤੇ ਸੋਜਾ ਕਹਿੰਦੇ ਸੀਗੇ ਉਹ ਤਿਲਾਂ ਦੇ ਤੇਲ ਦੇ ਵਿੱਚ ਤੁਸੀਂ ਸੁੰਡ ਗਰਮ ਕਰਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ, ਅਤੇ ਹਲਦੀ ਅਤੇ ਫਟਕੜੀ ਇਹ ਮਿਕਸ ਕਰਕੇ ਤੁਸੀਂ ਇਹਦੀ ਆਪਣੇ ਮਾਲਿਸ਼ ਜੀ ਕਰ ਸਕਦੇ ਹੈਗੇ। ਤਾਰ ਪੀਣ ਦੇ ਤੇਲ ਦੀ ਮਾਲਿਸ਼ ਕਰ ਲਓ, ਇਹੀ ਸੋਜਾ ਲਾ ਦਿੰਦਾ ਜੀ, ਵਧੀਆ ਚੀਜ਼ ਹੈਗੀ ਇਹ। ਜਾਂ ਫਿਰ ਉਹਨੇ ਜਿਹੜੇ ਇਨਫਲੇਮੇਸ਼ਨ ਕਹਿੰਦੇ ਸੀਗੇ ਬੋਡੀ 'ਚ ਉਹ ਅਸ਼ਵਗੰਧਾ ਲੈ ਸਕਦੇ ਹੈਗੇ ਜੀ, ਅਸ਼ਵਗੰਧਾ ਉਹ ਉਹਨੇ ਇਨਫਲੇਮੇਸ਼ਨ ਵਾਸਤੇ ਵਧੀਆ ਚੀਜ਼ ਹੈਗੀ। ਜਾਂ ਫਿਰ ਤੁਸੀਂ ਆਪਣੇ 10 ਮੂਲਾ ਰਿਸਟ ਇਹ ਬਣਿਆ ਬਣਾਇਆ ਮਿਲ ਜਾਂਦਾ, 1 10 ਮੂਲ ਦਾ ਪਾਊਡਰ ਵੀ ਮਿਲ ਜਾਂਦਾ ਹੈਗਾ, ਉਹਦੀ ਚਾਹ ਬਣਾ ਕੇ ਪੀ ਸਕਦੇ ਹੈਗੇ ਤੁਸੀਂ। ਜੇ 10 ਮੂਲਾ ਰਿਸਟ ਹੈ ਉਹ ਲਿਕੁਇਡ ਹੋਊਗਾ, ਉਹ ਤੁਸੀਂ ਉਹਨੇ 2-3 ਚਮਚੇ ਉਹ ਤੁਸੀਂ ਉਹਨੇ ਲੈ ਸਕਦੇ ਹੈਗੇ ਇਹਦੇ ਵਾਸਤੇ। ਜਿਹਨਾਂ ਨੇ ਇਨਫਲੇਮੇਸ਼ਨ ਹੈ, ਜੋੜਾਂ ਮਾ ਦਰਦ ਹੈਗਾ, ਉਹ ਵਧੀਆ ਚੀਜ਼ ਹੈਗੀ ਜੀ ਇਹਦੇ ਵਾਸਤੇ। ਫਿਰ ਲੱਤਾਂ ਦੇ ਦਰਦ ਵਾਸਤੇ ਫੁੱਲ ਮਖਾਣੇ ਵਧੀਆ ਰਹਿੰਦੇ ਜੀ, 10 ਫੁੱਲ ਮਖਾਣੇ ਦੇਸੀ ਘੀ ਭੁੰਨ ਕੇ ਉਹ ਤੁਸੀਂ ਖਾ ਲਓ, ਅਤੇ ਪਤਾ ਆਪਣੇ ਕੋਸਾ ਦੁੱਧ ਪੀ ਲਓ, ਉਹ ਠੀਕ ਰਹੂਗਾ ਤੁਹਾਨੂੰ। ਫਿਰ ਇਹਦੇ ਵਾਸਤੇ ਤੁਸੀਂ ਲੱਤਾਂ ਦੁਖਦੀਆਂ ਜਿਨ੍ਹਾਂ ਦੀਆਂ
ਅਮਰੂਦ ਜ਼ਿਆਦਾ ਖਾਓ, ਸੰਤਰੇ ਖਾਓ, ਔਲਾ, ਨਿੰਬੂ, ਇਹ ਚੀਜ਼ਾਂ ਤੁਸੀਂ ਲੈ ਸਕਦੇ ਹੈਗੇ। ਨਹੀਂ ਤਾਂ ਕਿਸ਼ੋਰ ਗੁੱਗਲ, ਇਹਦੀਆਂ ਗੋਲੀਆਂ ਬਣੀਆਂ ਬਣਾਈਆਂ ਮਿਲ ਜਾਂਦੀਆਂ ਤੁਹਾਨੂੰ, 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ। ਇਹ ਤੁਸੀਂ ਲੈ ਸਕਦੇ ਹੈਗੇ। ਇਨਫਲੇਮੇਸ਼ਨ ਵਾਲੇ ਵੀ ਤੇ ਆਪਣੇ ਉਹ ਆਪਣੇ ਲੈ ਸਕਦੇ ਹੈਗੇ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਢਿੱਡ ਮੇਰਾ ਠੀਕ ਨਹੀਂ ਰਹਿੰਦਾ ਹੈਗਾ, ਕਸੌ ਜਾ ਰਹਿੰਦਾ ਢਿੱਡ ਮਾਂ, ਉਹ ਆਪਣੇ ਕਲੌਂਜੀ ਦਾ ਹੀ ਕਾੜਾ ਬਣਾ ਕੇ ਦੇਖ ਲਵੇਂ ਜੀ। ਕਲੌਂਜੀ ਦਾ ਥੋੜ੍ਹਾ ਤੱਕ ਚਮਚਾ ਤੇ ਚਾਹ ਜੀ ਬਣਾ ਕੇ ਉਹ ਪੀ ਕੇ ਦੇਖ ਲਵੇਂ। ਜਾਂ ਫਿਰ ਕੁਮਾਰੀ ਆਸਵ ਤਾਂ ਵਧੀਆ ਚੀਜ਼ ਹੈਗੀ ਜੀ ਇਹਦੇ ਵਾਸਤੇ। ਕੁਮਾਰੀ ਆਸਵ ਇਹ ਔਡਰ ਦੇ ਕੇ ਮੰਗਵਾ ਲਓ ਤੁਸੀਂ। 4 ਚਮਚੇ ਇਹਦੇ ਲੈਣੇ ਹੈਗੇ ਅਤੇ 4 ਚਮਚੇ ਪਾਣੀ ਦੇ ਪਾ ਕੇ ਰੋਟੀ ਖਾਣੇ ਦੇ ਬਾਅਦ ਤੁਸੀਂ ਲੈਣੇ ਹੈਗੇ ਜੀ। ਸਵੇਰ ਨੂੰ ਅਤੇ ਸ਼ਾਮ ਨੂੰ 2 ਟਾਈਮ ਲਾਓ। ਆਪਣੇ ਪੇਟ ਦੀ ਕੋਈ ਬਿਮਾਰੀ ਹੋਵੇ 100% ਗਰੰਟੀ ਹੈ ਜੀ, ਠੀਕ ਕਰ ਦਿੰਦੀ ਹੈ। ਜਿਹੜੇ ਕਹਿੰਦੇ ਭੁੱਖ ਨਹੀਂ ਲੱਗਦੀ ਹੈਗੀ, ਇਹਦੇ ਵਿੱਚ ਮੈਨੂੰ ਤੁਸੀਂ ਭੁੱਖ ਜਿਹੜੇ ਕਹਿੰਦੇ ਨਹੀਂ ਲੱਗਦੀ ਮੈਨੂੰ, 1 ਚਮਚਾ ਸ਼ਹਿਦ ਅਤੇ 1 ਚਮਚਾ ਨਿੰਬੂ ਦਾ ਰਸ ਇਹ ਮਿਲਾ ਕੇ ਤੁਸੀਂ ਆਪਣੇ ਚੱਟ ਸਕਦੇ ਹੈਗੇ। ਇਹਦੇ ਵਿੱਚੋਂ ਫਿਰ ਤੁਸੀਂ ਮਣੱਕੇ, 2-3 ਕਾਲੀਆਂ ਮਿਰਚਾਂ ਅਤੇ ਥੋੜ੍ਹਾ ਜਿਹਾ ਸਹਿੰਦਾ ਨੂਣ ਇਹ ਮਿਲਾ ਕੇ ਤੁਸੀਂ ਆਪਣੇ ਖਾ ਸਕਦੇ ਹੈਗੇ। 3-4 ਮਣੱਕੇ ਲੈ ਲਓ, 2-4 ਕਾਲੀਆਂ ਮਿਰਚਾਂ ਸਹਿੰਦਾ ਨੂਣ ਮਿਲਾ ਕੇ ਖਾ ਲਿਆ ਕਰੋ ਤੁਸੀਂ। ਅਤੇ ਅਦਰਕ ਦੇ ਰਸ ਦਾ ਤੁਸੀਂ ਆਪਣੇ ਅਦਰਕ ਕੱਟ ਕੇ ਥੋੜ੍ਹਾ ਨੂਣ, ਸਹਿੰਦਾ ਨੂਣ, ਕਾਲਾ ਨੂਣ ਪਾ ਕੇ ਨਿੰਬੂ ਨਿਚੋੜ ਕੇ ਚਾਹ 'ਚ ਬਣਾ ਲਓ ਤੁਸੀਂ। ਉਹ ਆਪਣੇ 5-7 ਗੱਠੀਆਂ ਖਾ ਲਈਆਂ, ਇਹ ਭੁੱਖ ਲਗਾ ਦੂੰਗੀ ਤੁਹਾਨੂੰ। ਇਹ ਵਧੀਆ ਚੀਜ਼ ਰਹਿੰਦੀ ਹੈਗੀ ਤੁਹਾਨੂੰ। ਨਹੀਂ ਤਾਂ ਆਪਣੇ ਖੰਜੂਰਾਂ ਜਿਹੜੀਆਂ ਹੁੰਦੀਆਂ ਹੈਗੀਆਂ ਉਹ ਤੁਸੀਂ ਆਪਣੇ ਗਿੱਟ ਪਾਣੀ ਨਾਲ ਭਿਓ ਕੇ, ਜਾਂ ਉਹ ਜੇ ਖੰਜੂਰਾਂ ਤਾਂ ਦੂਜੀਆਂ ਮਿਲ ਜਾਂਦੀਆਂ, ਲੋੜ ਨਹੀਂ ਹੈਗੀ ਪਾਣੀ ਨਾਲ ਭਿਓਣੇ ਦੀ। ਗਿੱਟ ਕੱਢ ਕੇ ਇਹਦੀ ਖੰਜੂਰਾਂ ਦੀ ਇਹ ਆਪਣੇ ਇਹਦੇ ਵਿੱਚ ਤੁਸੀਂ ਨਿੰਬੂ ਨਿਚੋੜ ਕੇ ਇਹ ਤੁਸੀਂ ਖਾ ਲਈਆਂ। 2-4 ਖੰਜੂਰਾਂ ਨਿੰਬੂ ਨਿਚੋੜ ਕੇ ਖਾਣੀਆਂ। ਵਿੱਚ ਕਾਲਾ ਨੂਣ ਪਾ ਲਓ, ਭਾਵੇਂ ਥੋੜ੍ਹਾ ਜਿਹਾ ਦੂਆ ਨੂਣ ਪਾ ਲਓ, ਸਹਿੰਦਾ ਨੂਣ ਪਾ ਕੇ ਇਹ ਖਾਓ। ਨਿੰਬੂ ਨਿਚੋੜ ਕੇ ਇਹ ਆਪਣੇ ਚਟਨੀ ਜੀ ਬਣਾ ਲਓ ਭਾਵੇਂ ਇਹਨਾਂ ਦੀ, ਇਹ ਆਪਣੇ ਠੀਕ ਰਹੂਗੀ ਸਾਰੇ। ਵਾਈਟ ਸੈੱਲਾਂ ਵਾਲੇ ਕਹਿੰਦੇ ਸੀਗੇ, ਵਾਈਟ ਸੈੱਲ ਜਿਹੜੇ ਘੱਟਦੇ ਹੈਗੇ ਉਹਨਾਂ ਦੇ, ਉਹਦਾ ਕੜੀ ਪੱਤੇ ਦੀ ਆਪਣੇ ਤੁਸੀਂ ਕਰ ਸਕਦੇ ਹੈਗੇ ਜੀ। ਕੜੀ ਪੱਤਾ ਉਬਾਲ ਕੇ ਉਹਦੀ ਚਾਹ ਜੀ ਬਣਾ ਕੇ ਪੀ ਲਿਆ ਕਰੋ। 2-3 ਕੜੀ ਪੱਤੇ ਪਾ ਕੇ ਇਹ ਠੀਕ ਕਰ ਦਿੰਦੇ। ਬੱਕਰੀ ਦਾ ਦੁੱਧ ਪੀਓ ਤੁਸੀਂ, ਅਤੇ ਕੀਵੀ ਫਰੂਟ ਖਾਓ। ਇਹ ਚੀਜ਼ਾਂ ਆਪਣੇ ਵਧੀਆ ਚੀਜ਼ ਹੈ ਜੀ। ਆਪਣੇ ਇਹ ਯੂਜ਼ ਕਰਨ ਲੱਗ ਜਾਓ ਅਤੇ ਵਾਈਟ ਸੈੱਲ ਸਾਰੇ ਹੋ ਜਾਂਦੇ ਜੀ ਵਧੀਆ। ਜਿਹੜੇ ਕਹਿੰਦੇ ਸਿਰ ਦੇ ਵਿੱਚੋਂ ਫੁੰਸੀਆਂ ਹੈਗੀਆਂ ਜੀ, ਉਹ ਤਾਂ ਤੁਸੀਂ ਆਪਣੇ ਹਲਦੀ ਲੈ ਲਓ, 1 ਗਲਾਸ ਪਾਣੀ ਦਾ ਲੈ ਲਓ ਤੁਸੀਂ। ਹਲਦੀ ਲੈ ਲਓ 1 ਚਮਚਾ, ਅਤੇ ਉਹਦੇ ਵਿੱਚੋਂ ਤੁਸੀਂ 1 ਚਮਚਾ ਉਬਾਲਣਾ ਹੈਗਾ ਉਹਨੇ ਔਲਿਆਂ ਦਾ ਪਾਊਡਰ। ਉਹ ਐਨ ਚੰਗੀ ਤਰ੍ਹਾਂ ਉਬਾਲ ਲਓ। ਜਦ ਤੱਕ ਰਹਿ ਗਿਆ ਉਹ ਪਾਣੀ ਨਾਲ ਤੁਸੀਂ ਆਪਣੇ ਸਿਰ ਦੇ ਵਿੱਚੋਂ ਲਗਾ ਲਓ ਤੁਸੀਂ। ਉਹਦੇ ਨਾਲ ਸਾਡੀ ਜਿਹੜੀ ਫਾਂਸੀਆਂ ਹਟ ਜਾਊਗੀਆਂ। ਜਾਂ ਫਿਰ ਉਹਨੇ ਤੁਸੀਂ ਲੈ ਸਕਦੇ ਹੈਗੇ ਦੂਜਾ ਕੀ ਕਹਿੰਦੇ ਉਹਨੂੰ, ਸੈਲਸ਼ੀਅਮ ਸ਼ੈਂਪੂ ਹੁੰਦਾ ਜੀ, ਮੈਡੀਕੇਟਡ ਹੁੰਦਾ, ਇਹ ਸਪੈਸ਼ਲ ਹੁੰਦਾ। ਸੈਲਸ਼ੀਅਮ ਸ਼ੈਂਪੂ ਆਮ 'ਤੇ ਪਿਆ ਹੁੰਦਾ, ਉਹਦੇ ਉੱਤੇ 2.5% ਲਿਖਿਆ ਵਾ ਹੋਊਗਾ ਜੀ। 2.5% ਉਹ ਤੁਸੀਂ ਯੂਜ਼ ਕਰਨਾ। ਉਹ ਸ਼ੈਂਪੂ ਨੂੰ ਤੁਸੀਂ ਉਹਨੇ ਪਹਿਲਾਂ ਪਾਣੀ ਨਾਲ ਬਾਲ ਗਿੱਲੇ ਕਰ ਲੈਣੇ ਉਹਦਾ ਫਿਰ ਉਹ ਸ਼ੈਂਪੂ ਜਿਸ ਤਰ੍ਹਾਂ ਆਪਾਂ ਯੂਜ਼ ਕਰਦੇ ਹੈਗੇ ਉਹ ਲਗਾਉਣਾ ਹੈਗਾ। ਉਹ ਲਗਾ ਕੇ ਤੁਸੀਂ ਉਹਨੇ 5-7 ਮਿੰਟ ਵੇਟ ਕਰਨੀ ਹੈਗੀ ਉਹਦੀ, ਫਿਰ ਤੁਸੀਂ ਨਹਾ ਲੈਣਾ ਹੈਗਾ। ਉਹਦੇ ਨਾਲ ਆਪਣੇ ਵਧੀਆ ਚੀਜ਼ ਹੋਊਗੀ ਸਾਰੀ। ਉਹਦੇ ਨਾਲ ਪੱਕੀ ਗਰੰਟੀ ਹੈ ਜਿਹੜੀ ਫਾਂਸੀਆਂ ਹੁੰਦੀਆਂ ਹਟ ਜਾਂਦੀਆਂ ਉਹਦੇ ਨਾਲ। ਜਾਂ ਫਿਰ ਤੁਸੀਂ ਆਪਣੇ ਇਹਦੇ ਵਿੱਚ ਇਹ ਤਾਂ ਇੰਡੀਆ ਵਾਲਾ ਹੈਗਾ, ਨੁਕਸਾ ਦੱਸ ਦਿੰਦਾ। ਵੈਸੇ ਜੇ ਕੋਈ ਇੰਡੀਆ ਵੀ ਹੋਵੇ ਕਿਸੇ ਦੇ ਵਿੱਚ ਇਹ ਕਮੀਲਾ, ਕਾਲੀ ਜੀਰੀ, ਕੜੂ, ਮੁਰਦਾ ਸੰਗ, ਇਹ 12-12 ਗ੍ਰਾਮ ਚੀਜ਼ਾਂ ਲੈਣੀਆਂ ਹੈਗੀਆਂ। ਨੀਲਾ ਤੋਥਾ 1 ਗ੍ਰਾਮ ਲੈਣਾ ਹੈਗਾ। ਇਹਨਾਂ ਨੂੰ ਪੀ ਕੇ ਚਾਹੇ ਤਾਂ ਸਰੋਂ ਦੇ ਤੇਲ ਵਾਂ ਮਿਕਸ ਕਰ ਲਓ, ਚਾਹੇ ਆਪਣੇ ਖੋਪੇ ਦੇ ਤੇਲ ਵਾਂ ਮਿਕਸ ਕਰ ਲਓ। ਇਹ ਲਗਾਓ ਆਪਣੇ ਅੱਧ ਘੰਟਾ ਲਗਾ ਕੇ, ਉਹ ਤੋਂ ਬਾਅਦ ਤੁਸੀਂ ਆਪਣੇ ਸਿਰ ਧੋ ਦਿਓ। ਇਹਦੇ ਨਾਲ ਵੀ ਆਪਣੇ ਪੱਕੀ ਗੱਲ ਹੈ ਜੀ, ਫੁੰਸੀਆਂ ਹਟ ਜਾਣਗੀਆਂ ਜਿਹੜੀਆਂ। ਜਿਹੜੇ ਕਹਿੰਦੇ ਸੀਗੇ ਆਪਣੇ ਸਿਆਟਿਕਾ ਪੇਨ ਵਾਸਤੇ ਪੁੱਛਦੇ ਸੀਗੇ, ਉਹ ਆਪਣੇ ਕੂੜਾ ਸੱਕ ਜਾਂ ਕੂੜਾ ਛਾਲ ਲਿਖਿਆ ਹੁੰਦਾ ਉਹਦੇ ਉੱਤੇ, ਅਸਗੰਧ, ਮਿੱਠੀਆਂ ਸਰੰਜਾਂ, ਸੁੰਡ, ਇਹ 4 ਚੀਜ਼ਾਂ ਲੈ ਕੇ ਬਰਾਬਰ 1 ਚਮਚਾ ਇਹਦਾ ਅਤੇ 1 ਚਮਚਾ ਦੇਸੀ ਘੀ ਦਾ ਇਹ ਮਿਕਸ ਕਰਕੇ ਲੈਣਾ ਜੀ। ਉੱਪਰ 'ਤੇ ਆਪਣੇ ਚਾਹ ਪੀ ਲਓ, ਗਰਮ ਦੁੱਧ ਪੀ ਲਓ। ਨਹੀਂ ਤਾਂ ਐਂ ਕਰੋ ਪੰਜੀਰੀ ਬਣਾ ਕੇ ਤੁਸੀਂ ਰੱਖ ਲਓ। ਜਿਸ ਤਰ੍ਹਾਂ ਘਰ ਪੰਜੀਰੀ ਬਣਾਉਂਦੇ ਜਾਂ ਪੰਜੀਰੀ ਖਾਂਦੇ ਉਹ 1 ਚਮਚਾ ਮਿਕਸ ਕਰਕੇ ਇਹ ਖਾ ਲਿਆ। ਇਹ ਵਧੀਆ ਚੀਜ਼ ਹੈ। ਤਾਂ ਨਾ ਤਾਂ ਕੌੜੀ ਲੱਗੂਗੀ, ਨਾ ਵਾਸਤਾ, ਨਾ ਲੈਣਾ ਦੇਣਾ, ਵਧੀਆ ਚੀਜ਼ ਹੋਊਗੀ ਸਾਰੇ ਵਾਸਤੇ। ਇਹ ਆਪਣੇ ਫਿਰ ਤੁਸੀਂ ਪਪੀਤੇ ਦੇ ਵਿੱਚ ਤੁਸੀਂ ਕਰੇਲੇ ਦੇ ਰਸ ਅਤੇ ਪਪੀਤਾ ਥੋੜ੍ਹਾ ਜਿਹਾ ਕੱਟ ਕੇ ਉਹਦੇ ਵਿੱਚ 1-2 ਚਮਚਾ ਕਰੇਲੇ ਦਾ ਰਸ ਇਹ ਪਾ ਕੇ ਤੁਸੀਂ ਆਪਣੇ ਖਾ ਲਓ। ਇਹ ਵੀ ਆਪਣੇ ਵਧੀਆ ਚੀਜ਼ ਹੈਗੀ ਸਿਆਟਿਕਾ ਵਾਸਤੇ ਜੀ। ਇਹਦੇ ਵਾਸਤੇ ਫਿਰ ਤੁਸੀਂ ਆਪਣੇ ਹੋਰ ਕਰ ਸਕਦੇ ਹੈਗੇ ਸੁੰਡ, ਤਿਰਫਲਾ ਅਤੇ ਬਾਈਬਡਿੰਗ, ਕਾਲੀ ਮਿਰਚ, ਅਨਾਰ ਦੇ ਸੁੱਕੇ ਛਿਲਕੇ, ਸਹਿੰਦਾ ਨੂਣ, ਇਹ ਸਾਰੀਆਂ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। 1 ਚਮਚਾ ਸਵੇਰ ਨੂੰ ਅਤੇ 1 ਚਮਚਾ ਸ਼ਾਮ ਨੂੰ ਆਪਣੇ ਚਾਹ ਨਾਲ ਜਾਂ ਦੁੱਧ ਨਾਲ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਸਮਾਂ ਸਮਾਪਤ ਹੈ ਜੀ ਹੁਣ। ਚਲੋ ਠੀਕ ਹੈ ਜੀ, ਬਾਕੀ ਜਿਹੜੇ ਰਹਿ ਗਏ ਅਗਲੇ ਹਫ਼ਤੇ ਸੀ। ਮਿਹਰਬਾਨੀ ਜੀ, ਧੰਨਵਾਦ ਜਗਵੀਰ ਜੀ, ਸਤਿ ਸ਼੍ਰੀ ਅਕਾਲ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
ਜੀ ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US।